ਬਿਸਮਿल्लाहिर्रहमानिर्रहीम। ਇਲੈਕਸ਼ਨ ਦੇ ਦਿਨ ਨੇ, ਹਰ ਬੰਦਾ ਸੋਚ ਰਿਹਾ ਕਿ ਵੋਟ ਕਿਹਨੂੰ ਦਿੱਤਾ ਜਾਏ ਤੇ ਵੋਟ ਇਮਾਨਤ ਹੈ, ਇਹਦਾ ਕੀ ਹੋਵੇਗਾ। ਤੇ ਅਗਰ ਅਸੀਂ ਇਸ ਚੀਜ਼ ਤੇ ਆ ਜਾਈਏ ਕਿ ਕਿਆ ਵੋਟ ਇਮਾਨਤ ਹੈ ਵੇ, ਅਗਰ ਇਮਾਨਤ ਹੈ ਤਾਂ ਫਿਰ ਕੀ ਕਰਨਾ ਹੈ। ਅੱਲਾ ਨੇ ਇਰਸ਼ਾਦ ਫਰਮਾਇਆ 5ਵੇਂ ਸੁਪਾਰੇ 'ਚ, ਇਨ ਅੱਲਾਹ ਯਾਮੁਰਕੁਮ ਅਨ ਤੁਅੱਦੁਲ ਅਮਾਨਾਤੀ ਇਲਾ ਅਹਲਿਹਾ, ਬੇਸ਼ੱਕ ਅੱਲਾ ਤੁਹਾਨੂੰ ਹੁਕਮ ਦਿੰਦਾ ਹੈ ਅਮਾਨਤ ਉਹਦੇ ਅਹਲ ਨੂੰ ਦਿਓ, ਉਹਦੇ ਤੱਕ ਪਹੁੰਚਾ ਦਿਓ। ਸਾਨੂੰ ਵੇਖਣਾ ਪਵੇਗਾ ਕਿ ਸਾਡੇ ਮਾਸ਼ਰੇ ਵਿੱਚ ਵੋਟ ਦਾ ਅਹਲ ਕੌਣ ਹੈ। ਫਿਰ ਜਿਹੜਾ ਤੁਹਾਨੂੰ ਅਹਲ ਲੱਗਦਾ ਹੈ, ਉਹ ਜਿਹੜਾ ਵੀ ਹੈ, ਤੁਸੀਂ ਉਹਨੂੰ ਵੋਟ ਦੇ ਦਿਓ। ਦੂਸਰਾ ਇਹ ਵੇ ਕਿ ਅਗਰ ਲੋਕ ਜਿਸ ਟਾਈਮ ਵਾਅਦੇ ਕਰਦੇ ਨੇ ਇਲੈਕਸ਼ਨ ਤੋਂ ਬਾਅਦ ਭੁੱਲ ਜਾਂਦੇ ਨੇ, ਤੇ ਉਸ ਟਾਈਮ ਸਾਨੂੰ ਕੀ ਕਰਨਾ ਚਾਹੀਦਾ ਹੈ, ਕਿਹਦੇ ਵਾਅਦੇ ਨੂੰ ਅਸੀਂ ਅੱਗੇ ਰੱਖਣਾ ਹੈ। ਹਜ਼ਰਤ ਅਬਦੁੱਲਾ ਬਿਨ ਉਮਰ ਦਾ ਮਾਮੂਲ ਸੀ ਕਿ ਆਪ ਦਾ ਜਿਹੜਾ ਗੁਲਾਮ ਇਬਾਦਤ ਕਰਦਾ ਸੀ ਨਾ, ਤੇ ਆਪ ਉਹਨੂੰ ਆਜ਼ਾਦ ਕਰ ਦਿੰਦੇ ਸਨ। ਫਿਰ ਆਪ ਦੇ ਗੁਲਾਮ ਇਸ ਨੀਅਤ ਹੈ ਕਿ ਆਪ ਆਜ਼ਾਦ ਕਰਨਗੇ, ਇਬਾਦਤ ਕਰਨਾ ਸ਼ੁਰੂ ਕਰ ਦਿੰਦੇ ਹੈ। ਤੇ ਆਪ ਦੇ ਦੋਸਤਾਂ ਨੇ ਕਿਹਾ, ਜਨਾਬ ਇਹ ਅੱਲਾ ਰਸੂਲ ਦੀ ਰਜ਼ਾ ਵਾਸਤੇ ਇਬਾਦਤ ਨਹੀਂ ਕਰਦੇ, ਬਲਕਿ ਤੁਹਾਨੂੰ ਧੋਖਾ ਦਿੰਦੇ ਨੇ ਅੱਲਾ ਰਸੂਲ ਦੇ ਨਾਂ ਤੇ ਹਜ਼ਰਤ ਅਬਦੁੱਲਾ ਬਿਨ ਉਮਰ ਫਰਮਾਇਆ, ਅਗਰ ਕੋਈ ਬੰਦਾ ਸਾਨੂੰ ਅੱਲਾ ਰਸੂਲ ਦੇ ਨਾਂ ਤੇ ਧੋਖਾ ਦੇਗਾ ਨਾ, ਤੇ ਅਸੀਂ ਧੋਖਾ ਕਬੂਲ ਕਰਨ ਵਾਸਤੇ ਤਿਆਰ ਹਾਂ। ਤੇ ਤੁਸੀਂ ਆਪਣੇ ਇਰਦ ਗਿਰਦ ਵੇਖੋ, ਅਗਰ ਕੋਈ ਬੰਦਾ ਤੁਹਾਨੂੰ ਅੱਲਾ ਰਸੂਲ ਦੇ ਨਾਂ ਤੇ ਕਹਿੰਦਾ ਨਾ ਵੋਟ ਦਾ, ਤੇ ਫਿਰ ਅਸੀਂ ਸਾਰੀ ਦੁਨੀਆਦਾਰਾਂ ਦਾ ਧੋਖਾ 2-2 3-3 4-4 ਵਾਰ ਵੀ ਖਾ ਬੈਠੇ ਹਾਂ, ਲੇਕਿਨ ਫਿਰ ਵੀ ਸਾਨੂੰ ਕੁਝ ਨਹੀਂ ਮਿਲਿਆ। ਤੇ ਫਿਰ ਸਾਨੂੰ ਅੱਲਾ ਰਸੂਲ ਦੇ ਨਾਂ ਤੇ ਵੀ ਇੱਕ ਦਫਾ ਧੋਖਾ ਖਾ ਲੈਣਾ ਚਾਹੀਦਾ ਹੈ। ਕਿ ਤੁਸੀਂ ਵੇਖੋ ਆਪਣੇ ਇਰਦ ਗਿਰਦ ਕਿ ਜਿਹੜਾ ਬੰਦਾ ਇਸਲਾਮ ਦੇ ਨਾਲ ਤੇ ਪਾਕਿਸਤਾਨ ਦੇ ਨਾਲ ਮੁਖਲਸ ਹੈ, ਵੋਟ ਉਹਨੂੰ ਦੇਣਾ ਚਾਹੀਦਾ ਹੈ। ਤੇ ਜਿਹੜਾ ਇਸਲਾਮ ਦੇ ਨਾਲ ਜਾਂ ਪਾਕਿਸਤਾਨ ਦੇ ਨਾਲ ਮੁਖਲਸ ਨਹੀਂ ਹੈ ਵੀ, ਫਿਰ ਸਾਨੂੰ ਸੋਚਣਾ ਚਾਹੀਦਾ ਹੈ ਜਿਹੜਾ ਇਹਨਾਂ ਨਾਲ ਮੁਖਲਸ ਨਹੀਂ, ਉਹ ਸਾਡੇ ਨਾਲ ਵੀ ਮੁਖਲਸ ਨਹੀਂ ਹੋ ਸਕਦਾ ਹੈ।